viewers, welcome back in our program. जी डॉक्टर साहब ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ? ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਦਾ ਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਦਾ ਦਿਨ ਹੈ ਜੀ। ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਲ ਆਪਣੇ ਵੱਡੇ ਵੀਰ ਦੇ ਨਾਲ ਜਿਵੇਂ ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ ਜੀ, ਚਮਕੌਰ ਦੀ ਗੜੀ ਅੱਜ ਵੀ ਉਸ ਪ੍ਰਾਈਡ ਉਸ ਫਖਰ ਦਾ ਮੁਜੱਸਮਾ ਜਿੱਥੇ ਜਾ ਕੇ ਮੈਂ ਬਹੁਤ ਵਾਰੀ ਅੱਜ ਦੇ ਦੌਰ 'ਚ ਦੇਖਦੇ ਹਾਂ ਵੀ ਅਸੀਂ 30 ਮਿਲੀਅਨ ਹੈ ਲਗਭਗ ਦੁਨੀਆ 'ਚ 3 ਕਰੋੜ ਦੇ ਲਗਭਗ ਹੈ ਬਹੁਤ ਸੌਖੇ ਹਾਲਾਤ 'ਚ ਹੈ ਪਰ ਸਾਡੀ ਉਹ ਸਪਿਰਿਟ ਕਿੱਥੇ ਚਲੀ ਗਈ ਕਿ ਉਸ 10 ਲੱਖ ਦੇ ਘੇਰੇ ਦੇ ਵਿੱਚ 40 ਭੁੱਖੇ ਪਾਣੇ ਸਿੰਘ ਔਰ 10ਵੇਂ ਪਾਤਸ਼ਾਹ ਨੇ ਜਿਵੇਂ ਆਪਣੇ ਸਾਹਿਬਜ਼ਾਦਿਆਂ ਨੂੰ ਜੂਝਣ ਦੇ ਲਈ ਭੇਜਿਆ ਔਰ ਕਿਵੇਂ 14-15 ਸਾਲ ਦੀ ਉਮਰ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਜੂਝੇ ਜਿਨ੍ਹਾਂ ਦਾ ਜਨਮ ਦਿਨ ਹੈ ਜੀ ਜੀ। ਸੋ ਜਿਸ ਕੌਮ ਦੀ ਬੇਸਿਕ ਟ੍ਰੇਨਿੰਗ ਇਹ ਹੋਏ ਕਿ 10 ਲੱਖ ਬੰਦਾ ਵੀ ਇਕੱਠਾ ਹੋ ਕੇ 1.25 ਲੱਖੀ ਸਪਿਰਿਟ ਇਹੀ ਹੈ। ਕੋਈ ਇਹ ਨਹੀਂ ਹੁੰਦਾ ਵੀ ਇੱਕ ਨੇ ਕੋਈ ਲਿਟਰਲੀ 1.25 ਲੱਖ ਮਾਰਨਾ। ਜਦੋਂ ਇਹ ਸੀ ਕਿ ਸਿੱਖ ਇੱਕ ਸਿੱਖ 1.25 ਲੱਖ ਨਾਲ ਲੜਦਾ ਹੈ ਤੇ 1.25 ਲੱਖ ਨਾਲ ਲੜਨ ਦਾ ਮਤਲਬ ਹੀ ਇਹ ਸੀ ਕਿ 1.25 ਲੱਖ ਬੰਦਾ ਵੀ ਰਲ ਕੇ ਤੁਹਾਡੀ ਸਪਿਰਿਟ ਨਹੀਂ ਤੋੜ ਸਕਦਾ। ਤੁਹਾਡੇ ਵਿਚਲੀ ਜਿਹੜੀ ਜਿੱਤਣ ਦੀ ਭਾਵਨਾ ਨਿਸ਼ਚੈ ਕਰ ਆਪਣੀ ਜੀਤ ਕਰੋ ਉਸ ਨੂੰ ਉਹ ਨਹੀਂ ਤੋੜ ਸਕਦੇ। ਸੋ ਅੱਜ ਅਸੀਂ ਇਸ ਮੁਬਾਰਕ ਦਿਨ ਦੇ ਮੌਕੇ ਇਸ ਗੱਲ ਨੂੰ ਘੱਟੋ ਘੱਟ ਆਪਣੇ ਆਪ ਨੂੰ ਹੀ ਹਰ ਕੋਈ ਯਾਦ ਕਰੀਏ ਸਾਡੇ ਸਾਹਮਣੇ ਚਮਕੌਰ ਦੀ ਗੜੀ ਹੋਏ ਤੇ ਇਹ ਗੁਰੂ ਕੇ ਸਾਹਿਬਜ਼ਾਦੇ ਸਾਡੇ ਵੀਰ ਜਿਨ੍ਹਾਂ ਨੇ ਜੂਝ ਕੇ ਸ਼ਹੀਦੀ ਪਾਈ ਔਰ ਇਹ ਦੱਸਿਆ ਕਿ ਗਿਣਤੀਆਂ ਮਿਣਤੀਆਂ ਦੇ ਨਾਲ ਕਦੇ ਕੌਮਾਂ ਦਾ ਇਤਿਹਾਸ ਨਹੀਂ ਬਣਦੇ। ਇਹਦੇ 'ਚ ਉਹ ਸਪਿਰਿਟ ਹੈ ਕਿ ਅਸੀਂ ਜਿੱਤਣਾ। ਜੇ ਬੇਟੇ ਦਾ ਨਾਂ ਅਜੀਤ ਸੀ ਤੇ ਉਹਨੂੰ ਕੋਈ ਨਹੀਂ ਜਿੱਤ ਸਕਿਆ। ਜੇ ਜੁਝਾਰ ਹੈ ਜੁਝਾਰ ਦਾ ਮਤਲਬ ਹੀ ਜੂਝਣਾ ਜੀ ਜੀ ਤੇ ਫਿਰ ਉਹ ਜੂਝੇ ਨੇ ਤੇ ਜ਼ੋਰਾਵਰ ਤੇ ਫਤਿਹ ਉਹ ਸਰਹੰਦ ਦੀ ਕੰਧ ਹਮੇਸ਼ਾ ਹਰ ਸਿੱਖ ਦੇ ਅੰਦਰ ਉਸਰੀ ਹੋਈ ਹੈ ਜਿਹੜੀ ਉਹਨੂੰ ਯਾਦ ਕਰਵਾਉਂਦੀ ਹੈ ਕਿ ਕਿਸ ਕਦਰ ਜੇ ਇਹਨਾਂ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ ਸਿੱਖੀ ਨੂੰ ਕਮਾਇਆ ਤੇ ਅਸੀਂ ਇਸ ਸਿੱਖੀ ਨੂੰ ਕਮਾਣਾ ਹੈ ਔਰ ਸਿੱਖੀ ਵੈਲਿਊਜ਼ ਨਾਲ ਕਦੇ ਕੰਪਰੋਮਾਈਜ਼ ਨਹੀਂ ਕਰਨਾ। ਜੀ ਜੀ ਬਿਲਕੁਲ। 1796 ਦੇ ਵਿੱਚ ਹੁਣ ਜਦੋਂ ਕੁੰਭ ਮੇਲੇ ਦਾ ਜ਼ਿਕਰ ਹੁੰਦਾ ਹੈ ਤੇ ਆਏਗਾ ਜਦੋਂ ਉਹਨਾਂ ਦੇ ਉਹ ਚੱਲ ਰਹੇ ਹੁੰਦੇ ਨੇ ਇੱਥੇ ਤਾਂ ਅਸੀਂ ਫਲੋਟ ਕਹਿੰਦੇ ਹਾਂ ਜੀ ਉਹਨਾਂ ਦੀਆਂ ਸਵਾਰੀਆਂ ਤੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਉੱਥੇ ਨਿਕਲਦਾ ਉੱਥੇ ਸ਼ਾਮਲ ਹੁੰਦੇ ਨੇ ਕੁੰਭ ਦੇ ਵਿੱਚ ਉਦਾਸੀ ਸਾਧੂ ਜੀ ਜਿਨ੍ਹਾਂ ਦਾ ਸਬੰਧ ਬਾਬਾ ਸ੍ਰੀ ਚੰਦ ਨਾਲ ਜੋੜਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਜੀ ਔਰ ਰਹਿੰਦੇ ਹਰਿਦੁਆਰ ਨੇ ਉਹ ਭਾਵੇਂ ਪੜ੍ਹਦੇ ਬਾਣੀ ਨੇ ਪਰ ਅੱਧਿਓਂ ਜ਼ਿਆਦਾ ਹਿੰਦੂ ਰਸਮਾਂ ਹੀ ਕਰਦੇ ਨੇ ਜੀ ਲੇਕਿਨ ਇਹਦੇ ਬਾਵਜੂਦ ਹਿੰਦੂ ਤਵੀਆਂ ਨੇ ਉਹਨਾਂ ਨੂੰ ਕਦੇ ਐਕਸੈਪਟ ਨਹੀਂ ਕੀਤਾ। ਅੱਜ ਦੀ ਗੱਲ ਨਹੀਂ ਜਦੋਂ ਮੈਂ ਇਹਦਾ ਸੰਨ ਦੇਖਿਆ ਇਸ ਘਟਨਾ ਦਾ ਕਿ 1796 ਚ ਵਿਰਾਗੀਆਂ ਦਾ ਇੱਕ ਹੋਰ ਤਬਕਾ ਉਹ ਹਿੰਦੂ ਨੇ ਉਹਨਾਂ ਨੇ ਹਮਲਾ ਕਰਕੇ ਉਦਾਸੀਆਂ ਦਾ ਸਭ ਕੁਝ ਹੀ ਲੁੱਟ ਲਿਆ ਉਹਨਾਂ ਦੇ ਡੇਰੇ ਡੂਰੇ ਨੂੰ ਲੈ ਕੇ ਜੋ ਵੀ ਸੀ ਤੇ ਉਹਨਾਂ ਨੇ ਫਿਰ ਖਾਲਸਾ ਦਲ ਤੱਕ ਅਪਰੋਚ ਕੀਤੀ। 1796 ਦੀ ਗੱਲ ਹੈ ਜੀ ਤੇ ਖਾਲਸਾ ਦਲ ਨੇ ਜਾ ਕੇ ਫਿਰ ਜਿਹੜਾ ਉਹਨਾਂ ਨੂੰ ਜਿਹੜੇ ਵਿਰਾਗੀ ਸੀ ਉਹਨਾਂ ਨੂੰ ਜਿਹੜਾ ਚੰਗਾ ਚਾਟਾ ਛਕਾਇਆ ਜੀ ਤੇ ਜਿਹੜਾ ਉਹਨਾਂ ਦਾ ਲੁੱਟਿਆ ਮਾਲ ਸੀ ਉਹ ਲਿਆ ਕੇ ਇਹਨਾਂ ਨੂੰ ਉਦਾਸੀਆਂ ਨੂੰ ਦਿੱਤਾ। ਸੋ ਇਹ ਹਿਸਟਰੀ ਦੀ ਘਟਨਾ ਹੈ ਕਿ 1796 ਦੇ ਵਿੱਚ ਇਹ ਖਾਲਸਾ ਦਲ ਨੇ ਜਾ ਕੇ ਬਚਾਇਆ। ਤੁਸੀਂ ਫਿਰ ਬੈਠੇ ਕਿਉਂ ਬਈ ਹਰਿਦੁਆਰ ਜਾ ਕੇ ਤੁਸੀਂ ਉੱਥੇ ਕੀ ਲੈਣਾ ਉਹਨਾਂ ਹਿੰਦੂ ਤਵੀਆਂ ਤੋਂ ਤੇ ਫਿਰ ਜੇ ਤੁਸੀਂ ਮੁੜ ਕੇ ਖਾਲਸੇ ਵੱਲ ਹੀ ਦੇਖਣਾ ਹੈ ਆ ਕੇ ਬੈਠੋ ਅੰਮ੍ਰਿਤਸਰ ਦੇ ਸਰੋਵਰ ਦੇ ਕੰਢੇ ਜਾਂ ਕੰਮਕਾਰ ਕਰੋ ਜੀ ਜੀ ਇਹ ਆਪਣਾ ਕਿਰਤ ਕਰੋ ਆਪਣੀ। 1986 ਦੇ ਵਿੱਚ ਰਿਬੇਰੋ ਨੂੰ ਕਿਉਂਕਿ 28 ਮਾਰਚ 86 ਨੂੰ ਮੁਖੀ ਬਣਾਇਆ ਗਿਆ ਸੀ ਡੀਜੀਪੀ ਪੰਜਾਬ ਪੁਲਿਸ ਲਾਇਆ ਸੀ ਬਰਨਾਲਾ ਹੀ ਲੈ ਕੇ ਆਇਆ ਜੀ ਔਰ ਇਹਦੇ 'ਚ ਉਹਨੇ ਹੁਣ ਆਪਣੀ ਜ਼ੁਲਮਾਂ ਦੀ ਕਹਾਣੀ ਸ਼ੁਰੂ ਕੀਤੀ। ਇਹਨਾਂ ਦਿਨਾਂ 'ਚ ਉਹਨੇ ਇਹ ਨਾਅਰਾ ਦਿੱਤਾ ਕਿ ਜੀ ਬੁਲਟ ਫॉर ਬੁਲਟ ਕਿ ਗੋਲੀ ਦਾ ਜਵਾਬ ਗੋਲੀ ਔਰ ਨੌਜਵਾਨ ਜਿਹੜੇ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨੇ ਸ਼ੁਰੂ ਕੀਤੇ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1783 ਦੇ ਵਿੱਚ ਟੀਪੂ ਸੁਲਤਾਨ ਨੇ ਅੰਗਰੇਜ਼ਾਂ ਨੂੰ ਬੈਡਨੌਰ ਤੋਂ ਭਜਾਇਆ। ਹੁਣ ਜਦੋਂ ਅਸੀਂ ਉੱਥੋਂ ਦੇ ਬਹਾਦਰਾਂ ਦੀ ਕਹਾਣੀ ਸੁਣਾਉਂਦੇ ਜੇ ਮਹਾਰਾਜਾ ਰਣਜੀਤ ਸਿੰਘ ਜਾਂ ਹਰੀ ਸਿੰਘ ਨਲੂਆ ਜਾਂ ਕਾਲੀ ਫੂਲਾ ਸਿੰਘ ਸਾਡੇ ਸ਼ਹੀਦ ਵੀ ਨੇ ਔਰ ਯੋਧੇ ਵੀ ਨੇ ਤੇ ਫਿਰ ਟੀਪੂ ਸੁਲਤਾਨ ਬਹੁਤ ਵੱਡਾ ਯੋਧਾ ਹੋਇਆ ਔਰ ਜਿਹੜੀ ਅੱਜ ਦੀ ਮੌਜੂਦਾ ਮੈਸੂਰ ਸਟੇਟ ਹੈ ਜਿਹਨੂੰ ਮੈਸੂਰ ਕਰਨਾਟਕਾ ਜਿਹਦੇ ਚੋਂ ਬਹੁਤ ਸਾਰਾ ਹਿੱਸਾ ਬਣਿਆ ਕਰਨਾਟਕਾ ਸਟੇਟ ਹੈ ਮੈਸੂਰ ਦਾ ਹਿੱਸਾ ਸੀ ਜਾਂ ਮੈਸੂਰ ਜੀ ਇਸ ਦੇ ਪਿਓ ਟੀਪੂ ਸੁਲਤਾਨ ਦੇ ਹੈਦਰ ਅਲੀ ਨੇ ਆਜ਼ਾਦਾਨਾ ਤੌਰ ਦੇ ਉੱਤੇ ਦੱਖਣ ਦੇ ਵਿੱਚ ਇਹ ਆਪਣਾ ਰਾਜਕਾਜ ਬਣਾਇਆ ਸੀ। ਸੋ ਟੀਪੂ ਸੁਲਤਾਨ ਬਹੁਤ ਬਹਾਦਰ ਸੀ। ਹੁਣ ਉਹਦੇ ਬਰਾਬਰ ਹੀ ਹੈਦਰਾਬਾਦ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਕਿੰਨੀ ਵੱਡੀ ਸੀ ਜਦੋਂ 1948 ਚ
ਇੰਡੀਆ ਨੇ ਅਟੈਕ ਕੀਤਾ 90,000 ਸਕੁਅਰ ਮਾਈਲ ਵਰਗ ਮੀਲ ਟੈਰੀਟਰੀ ਸੀ ਉਹਨਾਂ ਕੋਲ ਜੀ ਪਰ ਕਾਇਰ ਸਨ ਉਹ ਬੇਸਿਕਲੀ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਸਮਝੌਤਾ ਕੀਤਾ ਗੁਲਾਮੀ ਕੀਤੀ ਪਰ ਟੀਪੂ ਸੁਲਤਾਨ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਨਾਲ ਲੜਿਆ ਜੂਝਿਆ ਉਹਨੇ ਉਹਨਾਂ ਨੂੰ ਭਜਾਇਆ ਵੀ ਜਿਵੇਂ ਅੱਜ ਬੈਡ ਨੌਰਚ ਭਜਾਉਣ ਦੀ ਗੱਲ ਕਰਦੇ ਬਟ ਇਵੈਂਚੁਅਲੀ ਉਹਨੂੰ ਕਿਉਂਕਿ ਇਹ ਨਿਜ਼ਾਮ ਹੈਦਰਾਬਾਦ ਵੀ ਅੰਗਰੇਜ਼ਾਂ ਨਾਲ ਰਲਿਆ ਹੋਇਆ ਸੀ ਅੰਗਰੇਜ਼ਾਂ ਨੇ ਘੇਰ ਘੂਰ ਕੇ ਫਾਈਨਲੀ ਉਹਨਾਂ ਦੇ ਆਪਣੇ ਜਿਵੇਂ ਸਿੱਖਾਂ ਦਾ ਰਾਜ ਜਾਣ ਲਈ ਡੋਗਰੇ ਔਰ ਮਿਸ਼ਰ ਜ਼ਿੰਮੇਵਾਰ ਸੀ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਸੋ ਟੀਪੂ ਸੁਲਤਾਨ ਦੇ ਨਾਲ ਵੀ ਜਿਹੜੀ ਹੈ ਉਹ ਗਦਾਰੀ ਹੋਈ ਪਰ ਟੀਪੂ ਸੁਲਤਾਨ ਜਿਹੜਾ ਜੂਝਦਾ ਹੋਇਆ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਇਆ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਟੀਪੂ ਸੁਲਤਾਨ ਵਰਗੇ ਦੀ ਜਿਨ੍ਹਾਂ ਨੇ ਹਰਾਇਆ ਟੀਪੂ ਸੁਲਤਾਨ ਨੂੰ ਮਾਰਿਆ ਉਹ ਵੀ ਉਹਦੀ ਤਲਵਾਰ ਨੂੰ ਜਦੋਂ ਆਕਸ਼ਨ ਕਰਦੇ ਨੇ ਨਿਲਾਮ ਕਰਦੇ ਨੇ ਤੇ ਉਸ ਦੇ ਲੱਖਾਂ ਪਾਉਂਡ ਦੇਣ ਵਾਲੇ ਜਿਹੜੇ ਦੀਵਾਨੇ ਨੇ ਉਹ ਆਉਂਦੇ ਨੇ ਕਿਉਂਕਿ ਮੁੱਲ ਤਲਵਾਰ ਦਾ ਲੋਹਾ ਤਾਂ ਉਹੀ ਗਦਾਰ ਦੇ ਗਾਤਰੇ 'ਚ ਵੀ ਜਿਹੜੀ ਕਿਰਪਾਨ ਹੁੰਦੀ ਹੈ ਉਹਦੇ 'ਚ ਵੀ ਉਹੀ ਲੋਹਾ ਹੁੰਦਾ ਜਿਹੜਾ ਉਹਦੇ 'ਚ ਹੁੰਦਾ ਲੇਕਿਨ ਗੱਲ ਉਸ ਤਲਵਾਰ ਦੀ ਕੀਮਤ ਉਦੋਂ ਹੀ ਪੈਂਦੀ ਹੈ ਜਦੋਂ ਕਿ ਉਸ ਨੂੰ ਇੱਕ ਯੋਧਾ ਇੱਕ ਬਹਾਦਰ ਜਿਹੜਾ ਕਿ ਕੰਪਰੋਮਾਈਜ਼ ਨਹੀਂ ਕਰਦਾ ਆਪਣੀ ਵੈਲਿਊਜ਼ ਦੇ ਨਾਲ ਉਹ ਚੁੱਕਦਾ ਜਿਵੇਂ ਅੱਗੇ ਇੱਕ ਵਾਰੀ ਮੈਂ ਕਿਹਾ ਸੀ ਕਿ ਵੀ ਇੱਕ ਪੱਤਰਕਾਰ ਨੇ ਹਰਮੰਦਰ ਸਾਹਿਬ ਦੇ ਬਾਹਰ ਜਿਹੜੇ ਪਿਕਚਰਸ ਵੇਚਦੇ ਨੇ ਪਿੰਡਰਾਣਿਆਂ ਦੀ ਪਿਕਚਰ ਵੀ ਰੱਖੀ ਹੋਈ ਸੀ ਲੌਂਗੋਵਾਲ ਦੀ ਵੀ ਰੱਖੀ ਸੀ ਤੇ ਉਹਨਾਂ ਨੂੰ ਪੁੱਛਿਆ ਕਿ ਜੀ ਇਹ ਕਿੰਨੀਆਂ ਵਿਕਦੀਆਂ ਨੇ ਪਿੰਡਰਾਣਿਆਂ ਦੀ ਕਿੰਨੀਆਂ ਵਿਕਦੀਆਂ ਕਹਿੰਦੇ ਜਿੰਨੀਆਂ ਰੱਖ ਦਿਓ ਉਨੀਆਂ ਹੀ ਵਿਕ ਜਾਂਦੀਆਂ ਭਾਵੇਂ 200 ਰੱਖੋ 400 ਰੱਖੋ ਅਸੀਂ ਆਰਡਰ ਦੇਣ ਤੇ ਹੀ ਰਹਿੰਦੇ ਉਹਨੇ ਕਿਹਾ ਜੀ ਲੌਂਗੋਵਾਲ ਦੀ ਕਦੋਂ ਕਿੰਨੀਆਂ ਕੁ ਵਿਕਦੀਆਂ ਉਹ ਕਹਿੰਦੇ ਮਹੀਨਾ ਹੋਇਆ ਇੱਕ ਵਿਕੀ ਸੀ ਪਰ ਉਹ ਵਿਕਦੀਆਂ ਨੇ ਫਿਰ ਉਹਨੇ ਪੁੱਛਿਆ ਪੱਤਰਕਾਰ ਨੇ ਕਿ ਇਹ ਕੀ ਗੱਲ ਹੈ ਉਹ ਕਹਿੰਦਾ ਜੀ ਜਿਹੜੇ ਆਪ ਵਿਕ ਜਾਂਦੇ ਨੇ ਉਹਨਾਂ ਦੀਆਂ ਫੋਟੋਆਂ ਨਹੀਂ ਵਿਕਦੀਆਂ ਫੋਟੋਆਂ ਉਹਨਾਂ ਦੀਆਂ ਵਿਕਦੀਆਂ ਨੇ ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ ਨੇ ਸੋ ਮੈਂ ਸਮਝਦਾ ਵੀ ਟੀਪੂ ਸੁਲਤਾਨ ਨੂੰ ਮੈਂ ਬਹੁਤ ਐਡਮਾਇਰ ਕਰਦਾ ਜਦੋਂ ਮੈਂ ਇਹ ਡੇਟ ਦੇਖੀ ਮੈਂ ਕਿਹਾ ਵੀ ਅਸੀਂ ਇਸ ਯੋਧੇ ਨੂੰ ਵੀ ਟੀਪੂ ਸੁਲਤਾਨ ਨੂੰ ਵੀ ਟ੍ਰਿਬਿਊਟ ਦਈਏ ਉਸ ਦੀ ਬਹਾਦਰੀ ਦੀ 1914 ਦੇ ਵਿੱਚ ਪਹਿਲੀ ਕਲਰ ਫਿਲਮ ਵਰਲਡ ਫਲੈਸ਼ ਐਂਡ ਡੈਵਲ ਇਹ ਲੰਡਨ ਦੇ ਵਿੱਚ ਡਿਸਪਲੇ ਹੋਈ ਫੁੱਲ ਕਲਰਡ ਪਿਕਚਰ ਈਸਟਮੈਨ ਕਲਰ ਉਦੋਂ ਕਹਿੰਦੇ ਸੀ 1928 ਦੇ ਵਿੱਚ ਟਰਕੀ ਨੇ ਜਿਹੜਾ ਇੱਕ ਰੈਜ਼ੋਲੂਸ਼ਨ ਕੀਤਾ ਕਿ ਸਟੇਟ ਔਰ ਚਰਚ ਅੱਡ-ਅੱਡ ਹੋਏਗੀ ਕਿਉਂਕਿ ਉਸ ਤੋਂ ਪਹਿਲਾਂ ਆਟੋਮਨ ਐਮਪਾਇਰ ਸੀ ਉਹਦੇ 'ਚ ਵੀ ਪੂਰਾ ਕਰਪਟ ਉਹੀ ਜਿਹੜਾ ਬਾਦਸ਼ਾਹ ਬਣਦਾ ਸੀ ਉਹੀ ਆਪਣੇ ਆਪ ਨੂੰ ਖਲੀਫਾ ਵੀ ਕਹਿੰਦਾ ਸੀ ਇਸਲਾਮ ਦਾ ਔਰ ਫਿਰ ਜਦੋਂ ਅਤਾਤੁਰਕ ਕਮਾਲ ਅਤਾਤੁਰਕ ਨੇ ਅੰਗਰੇਜ਼ਾਂ ਨੂੰ ਔਰ ਦੂਸਰਿਆਂ ਨੂੰ ਯੂਰਪੀਅਨ ਪਾਵਰਸ ਨੂੰ ਕਾਰਨਰ ਕੀਤਾ ਔਰ ਅਲਟੀਮੇਟਲੀ ਉਸ ਨੇ ਜਿਹੜਾ ਇਸ ਨੂੰ ਇਹ ਆਰਡਰ ਕੀਤਾ ਕਿ ਜੀ ਚਰਚ ਔਰ ਸਟੇਟ ਸੈਪਰੇਟ ਹੋਣਗੇ 1933 ਦੇ ਵਿੱਚ ਅਮਰੀਕਾ ਦੇ ਵਿੱਚ ਸ਼ਰਾਬਬੰਦੀ ਦਾ ਕਾਨੂੰਨ ਖਤਮ ਹੋਇਆ 1948 ਦੇ ਵਿੱਚ WHO ਸਟਾਰਟ ਹੋਈ ਵਰਲਡ ਹੈਲਥ ਆਰਗੇਨਾਈਜੇਸ਼ਨ 1957 ਚ ਸੁਏਜ਼ ਕੈਨਾਲ ਜਿਹੜੀ ਹੈ ਉਸ ਚੋਂ ਸਾਰੇ ਸ਼ਿਪਸ ਜਿਹੜੇ ਨੇ ਉਹ ਕਲੀਅਰ ਕਰ ਦਿੱਤੇ ਗਏ 1963 ਦੇ ਵਿੱਚ ਚਰਚਲ ਜਿਹੜਾ ਉਹ ਪਹਿਲਾ ਆਨਰੇਬਲ US ਸਿਟੀਜ਼ਨ ਉਸ ਨੂੰ ਬਣਾਇਆ ਗਿਆ ਬੇਸ਼ੱਕ ਉਹ ਬ੍ਰਿਟਨ ਦਾ ਰਹਿਣ ਵਾਲਾ ਸੀ ਪ੍ਰਾਈਮ ਮਿਨਿਸਟਰ ਹੈ ਔਰ ਅੱਜ ਦੇ ਦਿਨ ਮਾਰਟਨ ਲੂਥਰ ਕਿੰਗ ਨੂੰ ਐਟਲਾਂਟਾ ਦੇ ਵਿੱਚ ਬਰੀ ਕੀਤਾ ਗਿਆ ਦਫਨਾਇਆ ਗਿਆ 1980 ਦੇ ਵਿੱਚ ਅਮਰੀਕਾ ਨੇ ਈਰਾਨ ਦੇ ਨਾਲ ਡਿਪਲੋਮੈਟਿਕ ਰਿਲੇਸ਼ਨ ਤੋੜ ਲਏ ਕਿਉਂਕਿ 4 ਨਵੰਬਰ 1979 ਨੂੰ ਸਾਰਾ ਸਟਾਫ ਉਹਨਾਂ ਦਾ ਬੰਦੀ ਬਣਾ ਲਿਆ ਗਿਆ ਸੀ ਔਰ 1988 ਚ ਅੱਜ ਦੇ ਦਿਨ ਗੋਰਬਾਚੋਫ ਨੇ ਅਫਗਾਨਿਸਤਾਨ ਚੋਂ ਫੌਜਾਂ ਕੱਢਣ ਦਾ ਐਲਾਨ ਕੀਤਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡਾ ਅੱਜ ਦਾ ਪਹਿਲਾ ਸਵਾਲ ਹੈ ਬੀਜੇਪੀ ਨੇ ਆਪਣੀ ਚੋਣ ਮਨੋਰਥ ਪੱਤਰ ਵਿੱਚ ਅਯੋਧਿਆ ਵਿੱਚ ਰਾਮ ਮੰਦਿਰ ਬਣਾਉਣ ਦਾ ਇਕਰਾਰ ਕੀਤਾ ਹੈ ਜੀ ਡਾਕਟਰ ਸਾਹਿਬ ਦੇਖੋ ਤਿੰਨਾਂ ਪਾਰਟੀਆਂ ਦਾ ਹੀ ਚੋਣ ਮਨੋਰਥ ਪੱਤਰ ਜਿਨ੍ਹਾਂ ਨੂੰ ਮੈਨੀਫੈਸਟੋ ਕਿਹਾ ਜਾਂਦਾ ਉਹ ਸਾਹਮਣੇ ਆਏ ਨੇ ਜੀ ਔਰ ਬੀਜੇਪੀ ਨੇ ਉਹੀ ਆਪਣਾ ਹਿੰਦੂਤਵਾ ਏਜੰਡਾ ਐਲਾਨਿਆ ਉਹਨਾਂ ਨੇ ਕਿਹਾ ਜੀ ਅਸੀਂ ਯੂਨੀਫਾਰਮ ਸਿਵਲ ਕੋਡ ਬਣਾਵਾਂਗੇ ਹੁਣ ਸਿੱਖ ਮੰਗ ਕਰਦੇ ਨੇ ਸਿੱਖ ਪਰਸਨਲ ਲਾ ਹੋਣਾ ਚਾਹੀਦਾ ਮੁਸਲਮਾਨਾਂ ਦਾ ਮੁਸਲਿਮ ਪਰਸਨਲ ਲਾ ਹੈ ਯਹੂਦੀਆਂ ਦਾ ਵੀ ਹੈ ਈਸਾਈਆਂ ਦਾ ਵੀ ਹੈ ਸਿੱਖਾਂ ਦੀ ਇਹ ਮੰਗ ਹੈ ਹੁਣ ਬੀਜੇਪੀ ਕਹਿੰਦੀ ਜੇ ਅਸੀਂ ਆਏ ਤਾਂ ਅਸੀਂ ਜਿਹੜੇ ਇਹਨਾਂ ਮੁਸਲਮਾਨਾਂ ਯਹੂਦੀਆਂ ਪਾਰਸੀਆਂ ਈਸਾਈਆਂ ਇਹ ਵੀ ਤੋੜ ਦੇਾਂਗੇ ਯੂਨੀਵਰਸ ਦੂਜੀ ਗੱਲ ਉਹਨਾਂ ਨੇ ਕਿਹਾ ਜੀ ਅਸੀਂ ਆਰਟੀਕਲ 370 ਕਸ਼ਮੀਰ ਦੇ ਵਿੱਚ ਜਿਹੜੀ ਕਦੇ ਸਿੱਖ ਮੰਗ ਕਰਦੇ ਰਹੇ ਨੇ ਕਿ ਜੀ ਉਹਦੇ ਚ ਇੰਟਰਫੀਰੈਂਸ ਨਾ ਹੋਏ ਕੋਈ ਹੋਰ ਆ ਕੇ ਵਸ ਨਾ ਸਕੇ ਨਾਨ ਕਸ਼ਮੀਰੀ ਜ਼ਮੀਨ ਨਹੀਂ ਲੈ ਸਕਦਾ ਉਹਨਾਂ ਕਿਹਾ ਜੀ ਅਸੀਂ ਆਰਟੀਕਲ 370 ਵੀ ਤੋੜਾਂਗੇ ਔਰ ਤੀਸਰਾ ਉਹਨਾਂ ਨੇ ਕਿਹਾ ਜੀ ਮੰਦਰ ਵਹੀਂ ਬਣਾਏਂਗੇ ਉੱਥੇ ਅਸੀਂ ਕਰਾਂਗੇ ਸੋ ਜ਼ਾਹਰ ਹੈ ਉਹਨਾਂ ਨੇ ਆਪਣਾ ਹਿੰਦੂਤਵਾ ਏਜੰਡਾ ਸਪਸ਼ਟ ਜ਼ਾਹਰ ਕੀਤਾ ਕਾਂਗਰਸ ਨੇ ਜਿਹੜਾ ਉਹ ਬੜੇ ਸਬਜ਼ ਬਾਗ ਦਿਖਾਏ ਨੇ ਕਿ ਜੀ ਅਸੀਂ 10 ਕਰੋੜ ਨੌਕਰੀਆਂ ਪੈਦਾ ਕਰ ਦੇਾਂਗੇ ਸਿਹਤ ਦਾ ਐਜੂਕੇਸ਼ਨ ਦਾ ਹੱਕ ਪੱਕਾ ਕਰ ਦੇਾਂਗੇ ਦਿਸ ਦੈਟ ਆਮ ਆਦਮੀ ਪਾਰਟੀ ਨੇ ਵੀ ਸਿੱਖਾਂ ਦੇ ਮਸਲੇ ਕੋਈ ਉਠਾਉਣ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਜੀ ਠੀਕ ਹੈ ਨਿਆਂ ਦੇਾਂਗੇ ਸਮਾਜਿਕ ਸਿਸਟਮ ਹੋਏਗਾ ਬਾਲਮੀਕੀ ਭਾਈਚਾਰੇ ਨੂੰ ਅਸੀਂ ਬਰਾਬਰੀ ਦੇਾਂਗੇ
ਔਰ ਮੁਸਲਮਾਨਾਂ ਨੂੰ ਸੁਰੱਖਿਆ ਦੇਵਾਂਗੇ। ਸੋ ਉਹਨਾਂ ਨੇ ਆਪਣਾ ਵੋਟ ਬੈਂਕ ਕੈਚ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਲਗਾਤਾਰਤਾ ਨਾਲ ਅਸੀਂ ਕਹਿੰਦੇ ਆ ਰਹੇ ਕਿ ਔਰ ਇਹ ਗੱਲ ਉਹਨਾਂ ਦੇ ਮੈਨੀਫੈਸਟੋ 'ਚ ਇੱਕ ਵਾਰੀ ਫਿਰ ਜ਼ਾਹਰ ਹੁੰਦੀ ਹੈ ਜੀ ਜੀ ਕਿ ਅਲਟੀਮੇਟਲੀ ਉਹਨਾਂ ਦਾ ਨਿਸ਼ਾਨਾ ਜਿਹੜਾ ਹੈ ਉਹ ਹਿੰਦੂਤਵ ਹੈ ਔਰ ਨਰਿੰਦਰ ਮੋਦੀ ਉਹਨਾਂ ਦਾ ਇਕੱਲਾ ਬ੍ਰਾਂਡ ਐਂਬੈਸਡਰ ਨਹੀਂ ਹੈ, ਉਹ ਉਹਨਾਂ ਦਾ ਉਹ ਹੈ ਨਾਜ਼ੀ ਜਿਹਦੇ ਰਾਹੀਂ ਉਹਨਾਂ ਨੇ ਇਸ ਨੂੰ ਲਾਗੂ ਕਰਨਾ ਹੈ। ਜੀ ਸੋ ਜੇ ਅਜੇ ਵੀ ਸਿੱਖਾਂ ਨੂੰ ਸਮਝ ਨਹੀਂ ਆਉਂਦੀ ਜਾਂ ਸਾਡਾ ਵੱਡੀ ਧਿਰ ਬਾਦਲ ਅਕਾਲੀ ਦਲ ਉਹਦੇ ਰਾਸਤੇ ਚੜ੍ਹਿਆ ਤੇ ਅਸੀਂ ਵੀ ਅੱਖਾਂ ਮੀਟੀਆਂ ਹੋਈਆਂ ਨੇ, ਫਿਰ ਅਸੀਂ ਇਤਿਹਾਸ ਨੂੰ ਵੀ ਅੱਜ ਦੀ ਆਪਣੀ ਪੀੜ੍ਹੀ ਨੂੰ ਵੀ ਔਰ ਭਵਿੱਖ ਦੀਆਂ ਪੀੜ੍ਹੀਆਂ ਨੂੰ ਵੀ ਜਵਾਬ ਦੇ ਆਂ ਵੀ ਅਸੀਂ ਕਿਉਂ ਦੜ ਵੱਟੀ ਸੀ ਔਰ ਅਸੀਂ ਕਿਉਂ ਇਸ ਕਾਤਲ ਦੇ ਰੱਥ ਦੇ ਉੱਤੇ ਚੜੇ ਹੋਏ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਜਿਹੜੇ ਨੇ 2 ਸ਼ਲੋਕ ਚੁਣੇ ਨੇ, 3 ਰਾਦਰ। ਉਹਨਾਂ ਦੀ ਲਹਿੰਦੀ ਪੰਜਾਬੀ ਬਿਲਕੁਲ ਅੰਦਰ ਤੱਕ ਜਿਹੜੀ ਹੈ ਉਹਨਾਂ ਦੀ ਗੱਲ ਪਕੜ ਕੇ ਰੱਖਦੀ ਹੈ ਜੀ। ਉਹ ਕਹਿੰਦੇ ਨੇ, ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀ ਹੈ। ਜੀ ਕਿ ਵੀ ਜਦੋਂ ਤਾਂ ਮੈਂ ਇਹ ਹੁਣ ਰੂਹ ਦੀ ਗੱਲ ਹੈ ਤੇ ਦੁਨਿਆਵੀ ਕਿਵੇਂ ਝੰਜਟ ਪੈਂਦੇ ਨੇ ਕਿ ਜਾਂ ਕੁਆਰੀ ਤਾਂ ਚਾਓ, ਕਿ ਜਦੋਂ ਮੈਂ ਕੁਆਰੀ ਸੀ ਤਾਂ ਮੇਰੇ ਮਨ 'ਚ ਚਾਅ ਸੀ ਵਿਆਹ ਦਾ ਕਿ ਮੇਰਾ ਵਿਆਹ ਹੋ ਜਾਏ। ਜੀ ਵਿਵਾਹੀ ਤਾਂ ਮਾਮਲੇ, ਹੁਣ ਜਦੋਂ ਇੰਨੀਆਂ ਵਿਆਹ ਹੀ ਗਈ ਹੈ ਤੇ ਮੇਰੇ ਇੰਨੇ ਕੁ ਮਸਲੇ ਆ ਗਏ ਨੇ ਤੇ ਹੁਣ ਉਹ ਮਸਲਿਆਂ 'ਚ ਮੈਂ ਇਵੇਂ ਘਿਰੀ ਹੋਈ ਹਾਂ। ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀਏ, ਹੁਣ ਮੈਂ ਪਛਤਾਵਾ ਕਰਦੀ ਹਾਂ ਵੀ ਵਿਆਹ ਕਿਉਂ ਕੀਤਾ, ਪਰ ਹੁਣ ਮੈਂ ਕੁਆਰੀ ਤਾਂ ਹੋ ਨਹੀਂ ਸਕਦੀ ਦੁਬਾਰਾ, ਹੁਣ ਤਾਂ ਮੈਂ ਵਿਆਹ ਹੀ ਗਈ। ਸੋ ਇਹ ਵੀ ਇਹ ਦੱਸਣ ਦੇ ਲਈ ਹੈ ਕਿ ਬਹੁਤ ਵਾਰ ਅਸੀਂ ਜੋ ਸਾਨੂੰ ਮੌਜੂਦਾ ਮਿਲ ਰਿਹਾ ਹੁੰਦਾ ਹੈ ਅਸੀਂ ਉਸ ਚੋਂ ਨਾ ਸ਼ੁਕਰਗੁਜ਼ਾਰੀ ਕਰਦੇ ਹਾਂ ਤੇ ਅਸੀਂ ਅੱਗੇ ਦੀ ਤਾਂਘ ਕਰਦੇ ਹਾਂ ਕਿ ਉਹਦੇ ਚੋਂ ਸਾਨੂੰ ਕੁਝ ਨਿਕਲੇਗਾ। ਪਰ ਜਦੋਂ ਅਸੀਂ ਅਗਲੇ ਸਟੈਪ ਤੇ ਜਾਂਦੇ ਹਾਂ ਮੁਸ਼ਕਲਾਂ ਉਹਦੇ ਨਾਲੋਂ ਵੀ ਜ਼ਿਆਦਾ ਹੁੰਦੀਆਂ, ਫਿਰ ਅਸੀਂ ਪਿੱਛੇ ਮੁੜਨਾ ਚਾਹੁੰਦੇ ਪਰ ਉਹ ਵਕਤ ਗੁਜ਼ਰ ਚੁੱਕਾ ਹੁੰਦਾ ਹੈ। ਸੋ ਇਸ ਦਾ ਆਧਾਰ ਇਹੀ ਹੈ ਕਿ ਜਿਹੜਾ ਵਕਤ ਸਾਡੇ ਕੋਲ ਹੈ ਉਹਨੂੰ ਪਛਾਣੀਏ ਔਰ ਉਹਨੂੰ ਰੱਬ ਦੀ ਬੰਦਗੀ, ਰੱਬ ਦੀ ਯਾਦ ਦੇ ਵਿੱਚ ਉਹਨਾਂ ਪਲਾਂ ਨੂੰ ਸਮਰਪਿਤ ਕਰੀਏ। ਅਗਲੇ ਦੋਨੋਂ ਸ਼ਲੋਕ ਇਹ ਦੱਸਦੇ ਨੇ ਕਿ ਵੀ ਕਿਵੇਂ ਜਿਹੜਾ ਹੰਸ ਹੈ ਉਹਨੇ ਮੋਤੀ ਚੁਗਣੇ ਨੇ, ਗੁਰਮੁਖ ਜਿਹੜਾ ਉਹਨੇ ਰੱਬ ਦੇ ਨਾਂ ਵੱਲ ਝੁਕਣਾ ਹੈ, ਰੱਬ ਦੀ ਯਾਦ 'ਚ ਰਹਿਣਾ ਹੈ ਔਰ ਰੱਬ ਦੇ ਬੰਦਿਆਂ ਵਾਲੇ ਭਲੇ ਕੰਮ ਕਰਨੇ ਨੇ। ਜਿਹੜਾ ਮਨਮੁਖ ਹੈ, ਦੁਰਾਚਾਰੀ ਹੈ, ਜਿਹੜਾ ਬਿਲਕੁਲ ਡਿੱਗਿਆ ਹੋਇਆ ਕਰੈਕਟਰ ਤੋਂ, ਉਹਨੇ ਜੋ ਨੋ ਮੈਟਰ ਤੁਸੀਂ ਉਹਨੂੰ ਕੀ ਕਰੋ ਉਹਨੇ ਉਹੀ ਕਰਤੂਤ ਕਰਨੀ ਹੈ ਜੋ ਉਹਦੇ ਅੰਦਰ ਵਸੀ ਹੋਈ ਹੈ। ਔਰ ਬਾਬਾ ਫਰੀਦ ਫਰਮਾਉਂਦੇ ਨੇ, ਕਲਰ ਕੇਰੀ ਛੱਪੜੀ ਆਏ ਉਲੱਥੇ ਹੰਝ, ਚਿੰਜੂ ਬੋੜਨੇ ਨਾ ਪੀਵੇ ਉੱਡਣ ਸੰਧੀ ਡੰਜ। ਕਿ ਜਿਹੜੀ ਛੱਪੜੀ ਹੈ ਉਹਦੇ ਵਿੱਚ ਲੂਣ ਵਾਲਾ ਪਾਣੀ ਹੈ, ਹੰਸ ਆਏ ਜੀ, ਉਹ ਉਤਰੇ ਤੇ ਉਹਨਾਂ ਨੇ ਉਹਨੂੰ ਦੇਖਿਆ ਛੱਪੜੀ ਨੂੰ ਤੇ ਉਹਨਾਂ ਨੇ ਉਹਦੇ 'ਚ ਚੁੰਝ ਨਹੀਂ ਡੋਬੀ। ਉਹਨਾਂ ਨੇ ਕਿਹਾ ਕਲਰ ਕੇਰੀ ਛੱਪੜੀ ਆਏ ਉਲੱਥੇ ਹੰਝ, ਉਸ ਕਲਰ ਦੀ ਸਾਲਟ ਵਾਟਰ ਵਾਲੀ ਛੱਪੜੀ ਦੇ ਵਿੱਚ ਆ ਕੇ ਹੰਸ ਉਤਰੇ, ਪਰ ਉਹਨਾਂ ਨੇ ਕੀ ਕੀਤਾ, ਚਿੰਜੂ ਬੋੜਨੇ ਨਾ ਪੀਵੇ। ਉਹਨਾਂ ਨੇ ਆਪਣੀ ਚੁੰਝ ਅਜੇ ਵਿੱਚ ਪਾਈ ਸੀ ਤੇ ਉਹਨਾਂ ਨੂੰ ਅਹਿਸਾਸ ਹੋ ਗਿਆ ਵੀ ਨਹੀਂ ਹੈ, ਉਹਨਾਂ ਨੇ ਉੱਥੇ ਹੀ ਛੱਡੀ, ਚੁੰਝ ਬਾਹਰ ਕੱਢੀ ਔਰ ਉੜ ਗਏ। ਉੱਡਣ ਸੰਧੀ ਡੰਜ, ਹੰਸ ਉੱਤਰ ਕੋਧ ਰਹਿ ਪਿਆ। ਹੁਣ ਇੱਕ ਪਾਣੀ ਦੀ ਗੱਲ ਹੈ, ਹੰਸ ਕੋਧਰਾ ਇੱਕ ਕਿਸਮ ਦਾ ਅੰਨ ਸੀ, ਜਿਵੇਂ ਜਿਹਨੂੰ ਅਸੀਂ ਐਨੀਮਲ ਸਟੇਪਲ ਕਹਿ ਸਕਦੇ ਹਾਂ, ਬਹੁਤ ਗਰੀਬ ਲੋਕ ਖਾਂਦੇ ਸੀ। ਹੁਣ ਤਾਂ ਕੋਧਰਾ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਅਸੀਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦਾ ਜ਼ਿਕਰ ਕਰਦੇ ਹਾਂ। ਸੋ ਇਹਦੇ 'ਚ ਵੀ ਬਾਬਾ ਫਰੀਦ ਨੇ ਜਿਹੜਾ, ਹੁਣ ਬਾਬਾ ਫਰੀਦ ਗੁਰੂ ਨਾਨਕ ਸਾਹਿਬ ਤੋਂ 250-300 ਸਾਲ ਪਹਿਲਾਂ ਹੋਏ ਨੇ, ਸੋ ਉਦੋਂ ਵੀ ਆਮ ਆਦਮੀ ਦੀ ਜਿਹੜਾ ਫੂਡ ਸੀ ਉਹ ਕੋਧਰਾ ਹੀ ਸੀ। ਹੰਸ ਉੱਤਰ ਕੋਧਰੇ ਪਿਆ ਕਿ ਹੰਸਾਂ ਦੀ ਡਾਰ ਉਤਰੀ, ਉਹ ਕੋਧਰੇ ਦੇ ਖੇਤ ਵਿੱਚ ਆਈ। ਲੋਕ ਵਿਡਾਰਨ ਜਾਹੇ, ਲੋਕਾਂ ਨੇ ਜਾ ਕੇ ਉਹਨਾਂ ਨੂੰ ਹੁਸ਼ ਕਰਕੇ ਉਡਾਉਣਾ ਸ਼ੁਰੂ ਕਰਤਾ ਵੀ ਇਹ ਕੋਧਰਾ ਖਾ ਜਾਣਗੇ ਸਾਡੀ ਫਸਲ। ਗਹਿਲਾ ਲੋਕ ਨਾ ਜਾਣਦਾ, ਕਿ ਮੂਰਖ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਹੰਸ ਨਾ ਕੋਧਰਾ ਖਾਏ, ਕਿ ਹੰਸ ਨੇ ਕੋਧਰੇ ਦਾ ਨਹੀਂ ਖਾਣਾ ਹੈ, ਹੰਸ ਤਾਂ ਮੋਤੀਆਂ ਦੀ ਚੋਗ ਹੈ ਉਸ। ਸੋ ਨਾ ਹੰਸ ਨੇ ਉਸ ਕਲਰ ਦੀ ਛੱਪੜੀ ਚੋਂ ਚੁੰਝ ਭਰੀ ਪਾਣੀ ਦੀ, ਨਾ ਹੰਸ ਨੇ ਕੋਧਰੇ ਦੇ ਖੇਤ ਚੋਂ ਜਿਹੜਾ ਕੋਈ ਉਸ ਨੂੰ ਲਿਆ, ਉਹ ਤਾਂ ਉੜ ਗਏ ਔਰ ਆਪਣੇ ਉਹਨਾਂ ਮੋਤੀਆਂ ਦੀ ਭਾਲ। ਹੰਸ ਨੇ ਮੋਤੀ ਚੁਗਣੇ ਨੇ, ਕਾਂ ਨੇ ਗੰਦ ਦੇ ਵਿੱਚ ਜਿਹੜੀ ਆ ਚੁੰਝ ਮਾਰਨੀ ਹੈ। ਸੋ ਮਨਮੁਖ ਕਾਂ ਵਾਂਗ ਨੇ ਔਰ ਜਿਹੜੇ ਗੁਰਮੁਖ ਨੇ ਰੱਬ ਦੇ ਰਸਤੇ ਤੇ ਤੁਰੇ ਹੋਏ ਉਹ ਹੰਸ ਨੇ, ਉਹ ਹੰਸਾਂ ਵਾਂਗ ਹੀ ਮੋਤੀ ਚੁਣਨਗੇ। ਚੰਗੇ ਖਿਆਲਾਂ ਦੇ ਨਾਲ ਉਹ ਆਪਣੇ ਆਪ ਨੂੰ ਸਰਸ਼ਾਰ ਰੱਖਣਗੇ ਔਰ ਚੰਗੇ ਲੋਕਾਂ ਦੀ ਸੰਗਤ ਦੇ ਵਿੱਚ ਹੀ ਬੈਠਣਗੇ। ਇਹ ਬਾਬਾ ਫਰੀਦ ਜੀ ਦਾ
ਥਾਟ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।